ਸਾਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਭਿਆਨਕ ਤਰਾਸਦੀ ਦੇ ਨਾਲ ਜੂਝ ਰਿਹਾ ਹੈ। ਇਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬੀਆਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਕੇ, ਵੱਡੇ-ਵੱਡੇ ਦਾਅਵੇ ਕਰਕੇ ਤੇ ਜਿਹੜੇ ਕਹਿੰਦੇ ਸੀਗੇ ਕਿ ਸਾਨੂੰ ਪੰਜਾਬ ਦੀਆਂ ਸਮੱਸਿਆਵਾਂ ਦੀ ਵੀ ਸਮਝ ਹੈ ਤੇ ਸਾਨੂੰ ਪੰਜਾਬ ਦੇ ਵਿੱਚ ਹੋਣਾ ਕੀ ਹੈ, ਅੱਗੇ ਕੀ ਕਰਨਾ ਚਾਹੀਦਾ ਇਹਦੀ ਵੀ ਸਮਝ ਹੈ। ਹੜ੍ਹਾਂ ਦੇ ਇੰਨੇ ਦਿਨ ਬੀਤ ਜਾਣ ਦੇ ਬਾਅਦ ਕੇਜਰੀਵਾਲ ਨੂੰ ਹੁਣ ਜਾਗ ਆਈ ਆ। ਆਪਣੀ ਡੂੰਘੀ ਨੀਂਦ ਦੇ ਵਿੱਚੋਂ ਕੇਜਰੀਵਾਲ ਉੱਠਿਆ ਤੇ ਕੇਜਰੀਵਾਲ ਨੇ ਹੁਣ ਇੱਕ ਪੰਜਾਬੀਆਂ ਦੇ ਕਿਰਦਾਰ ਦਾ ਮਜ਼ਾਕ ਉਡਾਉਣ ਵਾਲੀ ਗੱਲ ਕਹੀ ਆ। ਕੇਜਰੀਵਾਲ ਕਹਿ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਉਹ ਪੰਜਾਬ ਦੇ ਲੋਕਾਂ ਦੇ ਲਈ ਰਾਸ਼ਨ ਇਕੱਠਾ ਕਰਨ ਦੇ ਲਈ ਘਰ-ਘਰ ਜਾਣਗੇ। ਕੇਜਰੀਵਾਲ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਸੜਕਾਂ ਤੇ ਰਾਸ਼ਨਾਂ ਦੀਆਂ ਢੇਰੀਆਂ ਲਾ ਰਹੇ ਨੇ। ਇਹ ਜਿਹੜੀ ਧਰਤੀ ਹੈ, ਇਹ ਗੁਰੂ ਸਾਹਿਬਾਨ ਦੀ ਜਿਹੜੀ ਹੈ ਵਰਸਾਈ ਧਰਤੀ ਹੈ ਤੇ ਇਸ ਤੇ ਕਦੇ ਅਨਾਜ ਦੀ ਤੋਟ ਨਹੀਂ ਆ ਸਕਦੀ। ਪੰਜਾਬੀ ਤਾਂ ਪੁੱਛ ਰਹੇ ਨੇ ਵੀ ਜੇ ਕਿਸੇ ਹੋਰ ਨੂੰ ਵੀ ਚਾਹੀਦਾ ਹੈ ਤੇ ਉਹ ਵੀ ਸਾਨੂੰ ਦੱਸ ਦੇਣ। ਪਰ ਕੇਜਰੀਵਾਲ ਜੀ ਦਾ ਕੰਮ ਇਹ ਹੋਣਾ ਚਾਹੀਦਾ, ਜਿਹਦੀ ਸਰਕਾਰ ਦਾ, ਵੀ ਉਹ ਸੈਂਟਰ ਦੇ ਨਾਲ ਆਡਾ ਲਾ ਕੇ ਸੈਂਟਰ ਤੋਂ ਪੁੱਛੇ ਵੀ ਡੈਮ ਇੰਨੇ ਕਿਉਂ ਛੱਡੇ, ਕੀ ਵਜ੍ਹਾ ਸੀ, ਪਹਿਲਾਂ ਖਾਲੀ ਕਿਉਂ ਨਹੀਂ ਕੀਤਾ ਗਿਆ, ਡਰੇਨਾਂ, ਨਾਲਿਆਂ, ਨਦੀਆਂ, ਦਰਿਆਵਾਂ ਦੀ ਸਫਾਈ ਕੇਜਰੀਵਾਲ ਦੀ ਆਪ ਸਰਕਾਰ ਨੇ ਕਿਉਂ ਨਹੀਂ ਕੀਤੀ, ਕਿਉਂਕਿ ਉਹਨੂੰ ਤਾਂ ਪਤਾ ਸੀਗਾ ਸਾਰੇ ਕਾਸੇ ਦਾ ਕਿ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ। ਇਹ ਜਿਹੜਾ ਢੋਂਗਬਾਜ਼ ਕੇਜਰੀਵਾਲ ਹੈ, ਹੁਣ ਪੰਜਾਬੀਆਂ ਦੇ ਕਿਰਦਾਰ ਦਾ ਮਜ਼ਾਕ ਉਡਾ ਰਿਹਾ। ਸਾਰੇ ਪੰਜਾਬੀਆਂ ਨੂੰ ਰਲ ਕੇ ਇਹਦੀ ਜਿਹੜੀ ਇਹ ਹੋਛੀ ਹਰਕਤ ਹੈ ਕਿ ਅਸੀਂ ਦਿੱਲੀ ਦੇ ਵਰਕਰ, ਦਿੱਲੀ ਦੇ ਵਿੱਚ ਆਪ ਦੇ ਵਰਕਰ ਘਰ-ਘਰ ਜਾਣਗੇ ਤੇ ਰਾਸ਼ਨ ਇਕੱਠਾ ਕਰਨਗੇ। ਕੀ ਪੰਜਾਬੀ ਦਿੱਲੀ ਦੇ ਰਾਸ਼ਨ ਤੇ ਡਿਪੈਂਡ ਨੇ? ਇਹਦਾ ਜਵਾਬ ਜ਼ਰੂਰ ਦਿਓ।